ਮਿਲੀਅਨ ਡਾਲਰ ਕੁਐਸਚਨ ਹੁਣ ਇਹ ਹੈ ਕਿ ਪੰਜਾਬੀਆਂ ਨੂੰ ਇਹਦਾ ਕੀ ਫਾਇਦਾ, ਪੀਡੀ ਤਾਂ ਚੱਲੀ ਜਾਂਦਾ, ਹੋਣਾ ਕੀ ਆ ਪੀਡੀ ਨਾਲ, ਹੈਨਾ। ਸੋ ਪਹਿਲੀ ਕਿਸਮ ਦੇ ਕੇਸ ਉਹ ਆ ਗਏ ਜਿਨ੍ਹਾਂ ਦੇ ਇਮੀਗ੍ਰੇਸ਼ਨ ਜੱਜ ਮੋਰੇ ਕੇਸ ਚੱਲਦੇ ਪਏ ਆ, ਠੀਕ ਆ। ਉਹਨਾਂ ਦੇ ਵਿੱਚ ਜਿਨ੍ਹਾਂ ਦਾ ਤਾਂ ਸਟਰੋਂਗ ਕੇਸ ਆ ਉਹ ਅਸਾਈਲਮ ਹੀ ਲਊਗਾ। ਜਿਹੜਾ ਬੰਦਾ ਹੁਣ ਇੱਦਾਂ ਕਿ ਨਹੀਂ ਮੈਂ ਗ੍ਰੀਨ ਕਾਰਡ ਹੀ ਲੈਣਾ, ਮੁੜ ਕੇ ਮੈਂ ਸਿਟੀਜ਼ਨ ਬਣਨਾ, ਫਿਰ ਮੈਂ ਆਪਣੇ ਘਰਦਿਆਂ ਨੂੰ ਬੁਲਾਉਣਾ, ਉਹਨੂੰ ਪੀਡੀ ਲੈਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਪੀਡੀ ਨਾਲ ਤੁਹਾਡਾ ਕੇਸ ਟਰਮੀਨੇਟ ਹੋ ਜਾਣਾ। ਸੋ ਉਹ ਜਿਹੜੇ ਬੰਦੇ ਨੇ ਉਹ ਵਾਲਾ ਦਾ ਖੇਡਣਾ ਕਿ ਮੈਂ ਅਸਾਈਲਮ ਦਾ ਕੇਸ ਲੜਨਾ ਵਾ, ਠੀਕ ਆ, ਅਸਾਈਲਮ ਦਾ ਕੇਸ ਲੜੋ, ਗੁੱਡ ਲੱਕ, ਜਿੱਤੋ ਕੇਸ ਤੁਸੀਂ, ਹੈ ਨਾ। ਸੋ ਕਈ ਕੇਸ ਪਰ ਇੱਦਾਂ ਦੇ ਆ, ਉਹਨਾਂ ਦਾ ਵੀਕ ਕੇਸ ਹੋਣਾ। ਵੀਕ ਕੇਸ ਕਈ ਕਾਰਨਾਂ ਕਰਕੇ ਹੁੰਦਾ, ਕਈ ਵਾਰੀ ਤੁਹਾਡੇ ਬਿਆਨ ਗੜਬੜ ਹੋ ਗਏ, ਕਈ ਵਾਰੀ ਤੁਹਾਡੇ ਕੋਲ ਰੀਜ਼ਨ ਇਨਫ ਨਹੀਂ ਹੁੰਦਾ, ਜਿੱਦਾਂ ਕਈਆਂ ਦੇ ਪੋਲੀਟੀਕਲ ਓਪੀਨੀਅਨ ਦੇ ਕੇਸ ਨਹੀਂ, ਕਈਆਂ ਦੇ ਪ੍ਰਾਪਰਟੀ ਵਾਲੇ ਕੇਸ ਆ, ਜਾਂ ਕੋਈ ਹੋਰ ਕਹ ਲਓ ਕਿ ਵੀਕ ਕੇਸ ਸੀਗੇ ਜਿਹੜੇ ਅਸਾਈਲਮ ਆਫਿਸ 'ਚ ਤੁਹਾਡਾ ਵੀਕ ਕੇਸ ਸੀਗਾ, ਜਿਹਦਾ ਤੁਹਾਨੂੰ ਵੀ ਪਤਾ ਕਿ ਹੁਣ ਤੁਸੀਂ ਜਿੱਤ ਨਹੀਂ ਸਕਦੇ, ਉਹ ਵਾਲੇ ਕੇਸ ਹੋ ਗਏ। ਉਹਨਾਂ ਨੂੰ ਪੀਡੀ ਜ਼ਰੂਰ ਲੈਣੀ ਚਾਹੀਦੀ ਆ। ਇਮੀਗ੍ਰੇਸ਼ਨ ਜੱਜ ਦੇ ਮੂਹਰੇ ਲੜਨ ਤੋਂ ਪਹਿਲਾਂ ਪੀਡੀ ਲੈ ਲਓ। ਕਈ ਉਹ ਵਾਲੇ ਕੇਸ ਆ ਜਿਹਨਾਂ ਨੂੰ ਆਲਰੇਡੀ I-94 ਮਿਲਿਆ, ਜਿਹੜੇ ਵੀਜ਼ੇ ਤੇ ਆਏ ਸੀਗੇ। ਸੋ ਜਿਹੜੇ ਵੀਜ਼ੇ ਤੇ ਆਏ ਸੀਗੇ, ਸਪੈਸ਼ਲੀ ਉਹ ਵਾਲੇ ਲੋਕੀ ਜਿਹੜੇ ਜਿਨ੍ਹਾਂ ਕੋਲ ਵਿਆਹ ਦੀ ਆਪਸ਼ਨ ਹੈਗੀ ਆ, ਜਿਹੜੇ ਸਿਟੀਜ਼ਨ ਦੇ ਨਾਲ ਵਿਆਹ ਕਰਾ ਸਕਦੇ ਆ, ਉਹ ਸਿੱਧੇ ਪੱਕੇ ਹੋ ਸਕਦੇ ਆ। ਮਤਲਬ ਤੁਹਾਡੇ ਕੋਲ I-94 ਹੈਗਾ, ਤੁਹਾਡਾ ਕੇਸ ਡਿਸਮਿਸ ਹੋ ਗਿਆ, ਤੁਸੀਂ ਅੱਜ ਨਹੀਂ ਤੁਸੀਂ ਕੱਲ ਨੂੰ ਪੱਕੇ ਹੋ ਜਾਣਾ ਵਿਆਹ ਕਰਾ ਕੇ। ਉਹ ਲੋਕਾਂ ਨੂੰ ਪੀਡੀ ਜ਼ਰੂਰ ਲੈਣੀ ਚਾਹੀਦੀ ਹੈ ਜਿਹਨਾਂ ਕੋਲ I-94 ਆ ਤੇ ਜਿਹਨਾਂ ਦਾ ਵਿਆਹ ਦੇ ਪ੍ਰੋਸਪੈਕਟ ਆ। ਇਹਦੇ ਨਾਲ ਨਾਲ ਉਹ ਵਾਲੇ ਲੋਕ ਜਿਹੜੇ ਪੇਰੈਂਟ ਸੀਗੇ, ਕਈ ਪੁਰਾਣੇ ਕੇਸ ਆ, ਉਹ ਵੀਜ਼ੇ ਦੇ ਉੱਤੇ ਆਏ ਸੀਗੇ ਤੇ ਉਹਨਾਂ ਦੇ ਜਵਾਕ ਜਿਹੜੇ ਸੀਗੇ ਸਿਟੀਜ਼ਨ ਆ, ਜਾਂ ਉਹਨਾਂ ਦੇ ਜਵਾਕ ਬਾਅਦ ਚ ਵਿਆਹ ਕਰਾ ਕੇ ਸਿਟੀਜ਼ਨ ਕਈ ਵਾਰੀ ਬਣ ਜਾਂਦੇ ਆ, ਜਾਂ ਗ੍ਰੀਨ ਕਾਰਡ ਹੋਲਡਰ ਆ, ਪਰ ਉਹਨਾਂ ਨੇ ਵੀ ਇੱਕ ਦਿਨ ਸਿਟੀਜ਼ਨ ਬਣ ਜਾਣਾ। ਸੋ ਜਿਹੜੇ ਪੇਰੈਂਟਸ ਆ ਉਹ ਵੀ ਜਿਹੜੇ ਲੀਗਲ ਤੌਰ ਤੇ ਆਏ ਸੀ ਆਪਣੇ ਬੱਚਿਆਂ ਦੇ ਬੇਸ ਤੇ ਸਿੱਧੇ ਐਡਜਸਟ ਹੋ ਸਕਦੇ ਆ ਜੇ ਉਹਨਾਂ ਦੇ ਬੱਚੇ 21 ਸਾਲ ਤੋਂ ਉੱਤੇ ਆ। ਸੋ ਜਿਹਨਾਂ ਦੇ ਵੀ ਕੇਸ ਚੱਲ ਰਹੇ ਆ, ਜਿਹਨਾਂ ਦੇ ਵੀਕ ਕੇਸ ਆ, ਜਿਹਨਾਂ ਨੂੰ I-94 ਮਿਲਿਆ ਤੇ ਉਹਨਾਂ ਨੂੰ ਵਿਆਹ ਦੇ ਥਰੂ ਜਾਂ ਬੱਚੇ ਦੇ ਥਰੂ ਪੱਕੇ ਹੋਣ ਦੀ ਆਪਸ਼ਨ ਆ, ਉਹ ਲੋਕਾਂ ਨੂੰ ਪੀਡੀ ਜਿਹੜੀ ਹੈਗੀ ਆ ਜ਼ਰੂਰ ਲੈਣੀ ਚਾਹੀਦੀ ਆ, ਮੇਰੇ ਓਪੀਨੀਅਨ ਦੇ ਹਿਸਾਬ ਨਾਲ ਜੀ। ਤੇ ਜਿਨ੍ਹਾਂ ਦੇ ਆਲਰੇਡੀ ਵਿਆਹ ਹੋ ਚੁੱਕਾ ਹੈ, ਉਹਨਾਂ ਕੋਲ I-94 ਆ, ਪਰ ਉਦਾਂ ਉਹਨਾਂ ਦਾ ਕੇਸ ਜਿਹੜਾ ਉਹ ਨਾਲ ਉਹ ਵੀ ਲਟਕ ਰਿਹਾ ਆ, ਉਹ ਵੀ ਕੀ ਲੈ ਸਕਦੇ ਆ? ਉਹ ਵੀ ਪੀਡੀ ਜਿਹਨਾਂ ਦਾ ਆਲਰੇਡੀ ਵਿਆਹ ਹੋ ਗਿਆ, ਸਿਟੀਜ਼ਨ ਨਾਲ ਕੇਸ ਲਟਕ ਰਿਹਾ, ਬਿਲਕੁਲ ਤੁਸੀਂ ਪੀਡੀ ਲਓ ਤੇ ਤੁਹਾਡਾ ਜਿਹੜੀ ਜਿੱਤ ਆ ਉਹ ਵੱਟ ਤੇ ਪਈ ਹੈ, ਤੁਸੀਂ ਸਿੱਧੇ ਫਿਰ ਐਡਜਸਟਮੈਂਟ ਫਾਈਲ ਕਰੋ। ਠੀਕ ਆ। ਸੋ ਆਪਾਂ ਨੂੰ ਕਈ ਵਾਰੀ ਆਪਣੇ ਜਿਹੜੇ ਕਾਲਰ ਆ ਉਹ ਕਾਲ ਕਰਦੇ ਹੁੰਦੇ ਆ ਵੀ ਵਿਆਹ ਹੋਇਆ ਨੂੰ ਵੀ ਚਿਰ ਹੋ ਗਿਆ, ਪਰ ਕੇਸ ਜਦੋਂ ਕਹਿੰਦੇ ਹੁੰਦੇ ਵੀ ਐਡਮਿਨਿਸਟ੍ਰੇਟਿਵ ਕਲੋਜ਼ ਕਰਾ ਦਿਓ, ਇਹ ਕਰਾ ਦਿਓ। ਸੋ ਬੇਸਿਕਲੀ ਇਹ ਉਹੀ ਰਾਹ ਆ, ਪਰ ਇਹ ਆਸਾਨ ਹੋ ਉਹੀ ਰਾਹ, ਪਰ ਇਹ ਹੁਣ ਕਲੀਨਰ ਆਪਸ਼ਨ ਆ। ਮਤਲਬ ਕਿ ਤੁਹਾਡੀ ਰਿਮੂਵਲ ਉਹਨਾਂ ਨੇ ਡਿਸਮਿਸ ਹੀ ਕਰ ਦੇਣੀ ਪੂਰੀ, ਤੁਹਾਨੂੰ ਵਾਪਸ ਕੋਰਟ ਕੋ ਐਡਮਿਨ ਕਲੋਜ਼ਰ, ਮੋਸ਼ਨ ਟੂ ਟਰਮੀਨੇਟ, ਇਹ ਸਾਰੀਆਂ ਚੀਜ਼ਾਂ, ਸਟੇਟਸ ਡਾਕਟ ਵਗੈਰਾ, ਇਹ ਚੱਕਰ 'ਚ ਪੈਣ ਦੀ ਲੋੜ ਨਹੀਂ ਪੈਣੀ। ਉਹ ਵਿਲਿੰਗ ਆ ਕਿ ਤੁਸੀਂ ਆਪਣਾ ਕੇਸ ਨੂੰ ਰਫਾ ਦਫਾ ਕਰੋ, ਪੂਰੀ ਤੁਹਾਡੀ ਸਲੇਟ ਕਲੀਨ ਕਰ ਦੇਣੀ ਉਹਨਾਂ ਨੇ। ਤੇ ਕਿਉਂਕਿ ਤੁਸੀਂ ਜੇ ਲੀਗਲੀ ਆਏ ਹੋ, ਤੁਹਾਨੂੰ I-94 ਮਿਲਿਆ ਹੋਇਆ, ਤੇ ਤੁਸੀਂ ਵਿਆਹ ਦੇ ਬੇਸ ਤੇ ਸਿੱਧਾ ਹੀ ਜਿਹੜੇ ਆ ਪੱਕੇ ਹੋ ਸਕਦੇ ਆ ਜੀ। ਇਹਦੇ ਵਿੱਚ ਅਜਿਹੇ ਵੀ ਬਹੁਤ ਲੋਕ ਨੇ ਜਿਹੜੇ ਜਿਨ੍ਹਾਂ ਕੋਲ I-94 ਨਹੀਂ ਆ, ਇਲੀਗਲੀ ਐਂਟਰ ਹੋਏ ਸੀ, ਵਿਆਹ ਵੀ ਹੋ ਗਏ ਸਿਟੀਜ਼ਨ ਨਾਲ, ਉਹਨਾਂ ਲਈ ਇਹ ਰਸਤਾ ਨਹੀਂ ਆ। ਉਹਨਾਂ ਲਈ ਇਹ ਰਸਤਾ ਨਹੀਂ ਹੈਗਾ, ਉੱਤੇ ਵੀ ਆਪਾਂ ਆਉਂਦੇ ਹਾਂ। ਸੋ ਇਦਾਂ ਕਿ ਇਹ ਤਾਂ ਹੋ ਗਿਆ ਪਹਿਲੀ ਕਿਸਮ ਦੇ ਕੇਸ ਜਿਹੜੇ ਇਮੀਗ੍ਰੇਸ਼ਨ ਜੱਜ ਮੋਰੇ ਜਾਂ ਅਸਾਈਲਮ ਆਫਿਸ ਮੋਰੇ ਆ। ਉਹਨਾਂ ਦਾ ਤਾਂ ਅਸਾਈਲਮ ਆਫਿਸ ਮੋਰੇ ਤਾਂ ਚਲੋ ਕੋਈ ਵੈਸੇ ਹੀ ਰੋਕ ਟੋਕ ਨਹੀਂ, ਤੁਸੀਂ ਸਿੱਧੇ ਵਿਆਹ ਤੇ ਜਾਂ ਉੱਤੇ ਪੱਕੇ ਹੋ ਸਕਦੇ ਆ। ਸੋ ਇਮੀਗ੍ਰੇਸ਼ਨ ਜੱਜ ਵਾਲੇ ਜਿਹੜੇ ਕੇਸ ਚੱਲ ਰਹੇ ਆ, ਅਸਾਈਲਮ ਵਾਲੇ ਲਟਕ ਰਹੇ ਆ, ਤੇ ਜਿਹਨਾਂ ਕੋਲ ਵਿਆਹ ਦੀ ਆਪਸ਼ਨ ਆ ਉਹਨਾਂ ਨੂੰ ਬਹੁਤ ਫਾਇਦਾ ਇਹਦਾ। ਤੇ ਜਿਹੜਾ ਦੂਜੇ ਹੁਣ ਇਹਦੇ ਵਿੱਚ ਦੂਜੀ ਕਿਸਮ ਦੇ ਕੇਸ ਉਹ ਆ ਗਏ ਜਿਹੜੇ ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤੇ ਆ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਪੈਂਡਿੰਗ ਆ। ਸੋ ਇਦਾਂ ਦੇ ਇਹ ਆ ਗਏ ਦੂਜੀ ਕੈਟਾਗਰੀ ਵਾਲੇ ਲੋਕ, ਜਿਹੜੇ ਜੱਜ ਨੇ ਡਿਨਾਈ ਕਰਤੇ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ BIA ਮੋਰੇ ਪੈਂਡਿੰਗ ਆ। ਇਹਦੇ ਰੀਜ਼ਨ 2-3 ਹੁੰਦੇ ਆ। ਇੱਕ ਸਭ ਤੋਂ ਪਹਿਲਾਂ ਮੇਨ ਰੀਜ਼ਨ ਤੇ ਹੁੰਦਾ ਬਿਆਨ ਗਲਤ ਹੋ ਗਏ, ਮਤਲਬ ਕਿ ਬਿਆਨ ਸਹੀ ਨਹੀਂ ਹੋਏ ਕਿ ਕੋਰਟ ਦੇ ਵਿੱਚ। ਸੋ ਜਿਹੜੇ ਬਿਆਨ ਸਹੀ ਨਹੀਂ ਹੁੰਦੇ, ਉਹ ਸਾਰੇ ਕੇਸ ਨਾਲ ਜਿੱਤਣੇ ਉੱਤੇ ਜਾ ਕੇ ਔਖੇ ਹੋ ਜਾਂਦੇ ਆ। ਕਈ ਕੇਸਾਂ ਦੇ ਵਿੱਚ ਤੁਸੀਂ ਜਿੱਤ ਸਕਦੇ ਆ, ਪਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਦੀ ਰੇਟਿੰਗ ਜਿਹੜੀ ਹੈਗੀ, ਅਪਰੂਵਲ ਰੇਟਿੰਗ 10% ਤੋਂ ਘੱਟ ਆ। ਤੁਸੀਂ ਬਾਕੀ ਹਿਸਾਬ ਕਿਤਾਬ ਆਪ ਲਾ ਲਓ, ਹਨਾ। ਅਪੀਲ ਤਾਂ ਤੁਹਾਨੂੰ ਫਾਈਲ ਕਰਨੀ ਪੈਂਦੀ ਆ, ਪਰ 10% ਤੋਂ ਘੱਟ ਰੇਟਿੰਗ ਆ ਉਹਦੀ, ਤੇ ਕਾਫੀ ਆਰਗੂਮੈਂਟਸ ਵਗੈਰਾ ਦੇਣੀਆਂ ਪੈਂਦੀਆਂ। ਕਈ ਕੇਸਿਸ ਜਿੱਤ ਜਾਂਦੇ ਆ, ਪਰ ਜਿਹਨਾਂ ਦੇ ਸਿੱਧੇ ਬਿਆਨ ਹੀ ਗਲਤ ਹੋਏ ਪਏ ਆ, ਗੜਬੜ ਹੋਈ ਆ, ਡਾਕੂਮੈਂਟ ਗਲਤ ਹੋਏ, ਮੈਡੀਕਲ ਗਲਤ ਦੇਤੇ, ਜੱਜ ਨੇ ਆਪ ਹੀ ਕਹਿਤਾ ਕਿ ਨਹੀਂ ਮੈਨੂੰ ਤੇਰੇ ਤੇ ਯਕੀਨ ਨਹੀਂ, ਉਹ ਕੇਸ ਜਿਹੜੇ ਆ BIA ਤੋਂ ਜਿੱਤਣੇ ਔਖੇ ਆ। ਉਹ ਵਾਲੇ ਕੇਸ ਜਿਹਦੇ ਵਿੱਚ ਬੇਸ ਹੀ ਨਹੀਂ ਹੈਗਾ। ਕਈ ਵਾਰੀ ਆਪਾਂ ਦੇਖਦੇ ਕਿ ਕਿਸੇ ਨੇ ਕੇਸ ਕਿਸੇ ਦਾ ਸੀਗਾ, ਰਾਮ ਰਹੀਮ ਵਾਲਾ ਸੀਗਾ, ਜੱਜ ਨੇ ਕਿਹਾ ਕਿ ਨਹੀਂ ਇਹ ਮੁੱਦਾ ਟਲ ਗਿਆ ਹੁਣ, ਕਿ ਬੇਸ ਤੁਹਾਡਾ ਜਿਹੜਾ ਉਹ ਖਤਮ ਹੋ ਗਿਆ, ਜੋ ਵੀ ਖਤਰਾ ਤੁਹਾਨੂੰ ਸੀਗਾ। ਸੋ ਇਹ ਵਾਲੇ ਕੇਸ ਆ ਜਿਹੜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਪੈਂਡਿੰਗ ਆ, ਪਰ ਤੁਸੀਂ ਜਿੱਤ ਨਹੀਂ ਸਕਦੇ ਇਹਨਾਂ ਨੂੰ। ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਵੀ ਤੁਹਾਡੇ ਕੋਲ ਪੀਡੀ ਲੈਣ ਦੀ ਹੁਣ ਆਪਸ਼ਨ ਜਿਹੜੀ ਉਹ ਆ ਗਈ ਆ, ਤੇ ਜਿਹੜੇ ਸਰਕਾਰੀ ਵਕੀਲ ਆ ਉਹ ਵਿਲਿੰਗ ਟੂ ਕੰਪਰੋਮਾਈਜ਼ ਆ ਕਿ ਜੇ ਤੁਸੀਂ ਲੈਣਾ ਚਾਹੁੰਦੇ ਹੋ ਪੀਡੀ ਤਾਂ ਲੈ ਲਓ। ਸੋ ਜਿਹੜੇ ਆਹ ਵਾਲੇ ਵੀਕ ਕੇਸ ਆ ਇਹਨਾਂ ਨੂੰ BIA, ਹੁਣ ਕਈ ਲੋਕੀ ਮੈਂ ਦੇਖਿਆ ਉਹ ਇਦਾਂ ਦੇ ਵੀ ਆ ਕਿ ਉਹ ਕਹਿੰਦੇ ਕਿ ਨਹੀਂ ਮੈਂ ਕੇਸ ਹੀ ਲੜਨਾ, ਮੈਂ ਗ੍ਰੀਨ ਕਾਰਡ ਹੀ ਲੈਣਾ।
ਸੋ ਗ੍ਰੀਨ ਕਾਰਡ ਦਾ ਚਲੋ ਲਾਲਚ ਵੀ ਹੁੰਦਾ ਸਾਰਿਆਂ ਨੂੰ ਆਬਵੀਅਸਲੀ, ਕਿਉਂਕਿ ਗ੍ਰੀਨ ਕਾਰਡ ਬਹੁਤ ਵੱਡੀ ਚੀਜ਼ ਆ। ਪਰ ਇਹ ਹੈ ਕਿ ਹੁਣ ਦੇਖੋ ਤੁਸੀਂ ਜਾਓਗੇ ਵੀ, ਟਾਈਮ ਵੀ ਖਰਾਬ ਕਰੋਗੇ। ਐਂਡ ਆਫ ਦਾ ਡੇ ਜੇ ਇੱਕ ਬੰਦਾ ਇਦਾਂ ਨੂੰ ਰਹਿਣ ਦੀ, ਕੰਮ ਕਰਨ ਦੀ ਪਰਮਿਸ਼ਨ ਮਿਲ ਗਈ, ਪਰ ਇੱਕ ਬੰਦਾ ਜਿੱਦ ਪਿਆ ਕਿ ਨਹੀਂ ਮੈਂ ਗ੍ਰੀਨ ਕਾਰਡ ਹੀ ਲੈਣਾ, ਤੇ ਤੁਸੀਂ ਕੇਸ ਹਾਰ ਗਏ, ਤੁਹਾਨੂੰ ਉਹ ਵੀ ਨਹੀਂ ਮਿਲਿਆ। ਸੋ ਸਿਆਣਾ ਕੌਣ ਹੋਇਆ? ਸਿਆਣਾ ਤਾਂ ਉਹ ਵਾਲਾ ਬੰਦਾ ਹੋਇਆ ਜਿਹਨੇ ਆਪਣੀ ਕੈਲਕੂਲੇਸ਼ਨ ਸਹੀ ਕੀਤੀ ਤੇ ਉਹਨੇ ਕਿਹਾ ਕਿ ਮੈਂ ਰਹਿਣ ਦੀ ਪਰਮਿਸ਼ਨ ਮੈਨੂੰ ਮਿਲ ਗਈ, ਕੰਮ ਕਰਨ ਦੀ ਪਰਮਿਸ਼ਨ ਮਿਲ ਗਈ। ਸੋ ਇਹ ਤੁਹਾਨੂੰ ਦੇਖਣਾ ਪੈਣਾ, ਇਹ ਤੁਹਾਡੀ ਹੁਣ ਆਪਣੀ ਗੈਂਬਲ ਆ। ਜੇ ਤਾਂ ਤੁਸੀਂ ਟ੍ਰੇਡ ਆਫ ਕਰ ਸਕਦੇ ਆ ਕਿ ਠੀਕ ਆ ਗ੍ਰੀਨ ਕਾਰਡ ਛੱਡ ਕੇ ਆਪਾਂ ਇੱਥੇ ਰਹਿਣਾ ਚਾਹੁੰਦੇ ਆ, ਤਾਂ ਮੇਰੇ ਹਿਸਾਬ ਨਾਲ ਤੁਸੀਂ ਪੀਡੀ ਆਪਸ਼ਨ ਲਓ। ਜੇ ਵਾਕਈ ਤੁਸੀਂ ਧਿਆਇਆ ਹੀ ਹੋਇਆ ਕਿ ਨਹੀਂ ਹੋਰ ਕੋਈ ਕੰਮ ਨਹੀਂ ਬਣਨਾ, ਜੇ ਗ੍ਰੀਨ ਕਾਰਡ ਹੀ ਆ ਉਹੀ ਲੈਣਾ, ਨਹੀਂ ਤਾਂ ਮੈਂ ਛੱਡ ਦੇਣਾ, ਮੈਂ ਕੈਨੇਡਾ ਚਲ ਜਾਣਾ, ਮੈਂ ਵਾਪਸ ਚਲ ਜਾਣਾ, ਸੋ ਠੀਕ ਆ, ਫਿਰ ਤੁਸੀਂ ਆਪਣਾ ਜਿਹੜਾ BIA ਤੇ ਗੈਂਬਲ ਕਰੋ। ਤੇ ਤੀਜੀ ਕਿਸਮ ਦੇ ਕੇਸ ਉਹ ਆ ਗਏ ਜਿਹੜੇ BIA ਨੇ ਵੀ ਡਿਨਾਈ ਕਰਤੇ, ਹੁਣ ਸਰਕਿਟ ਕੋਰਟ ਕੋ ਚਲ ਗਏ ਆ। ਸੋ ਹੁਣ ਇਹ ਦੇਖ ਲਓ ਕਿ ਸਰਕਿਟ ਕੋਰਟ ਕੋ ਚਲ ਗਏ, BIA ਨੇ ਵੀ ਡਿਨਾਈ ਕਰਤੇ। ਸਰਕਿਟ ਕੋਰਟ ਦੇ ਕੋਲ ਤੁਹਾਡਾ ਚਾਂਸ ਜਿੱਤਣ ਦਾ BIA ਨਾਲੋਂ ਮੇਰੇ ਹਿਸਾਬ ਨਾਲ ਜ਼ਿਆਦਾ ਹੁੰਦਾ। ਕਿਉਂ ਜ਼ਿਆਦਾ ਹੁੰਦਾ? ਕਿਉਂਕਿ ਜੱਜ ਵਗੈਰਾ ਹੁੰਦੇ ਨੇ, ਕਈ ਸਰਕਿਟ ਫੇਵਰੇਬਲ ਆ, 9th ਸਰਕਿਟ ਫੇਵਰੇਬਲ ਆ। ਸੋ ਕਈ ਵਾਰੀ ਲਾਅ ਤੁਹਾਡੇ ਫੇਵਰ 'ਚ ਹੁੰਦਾ, ਜਿੱਦਾਂ ਕਈ ਵਾਰੀ ਫੋਰ ਐਗਜ਼ਾਮਪਲ ਰੀਲੋਕੇਸ਼ਨ ਦੇ ਮੁੱਦੇ ਤੇ ਕੇਸ ਡਿਨਾਈ ਕਰਤਾ ਜੱਜ ਨੇ ਕੈਲੀਫੋਰਨੀਆ ਦੇ ਵਿੱਚ। ਸੋ ਉਹ 9th ਸਰਕਿਟ 'ਚ ਜਿੱਤਣਾ ਸੌਖਾ, ਕਿਉਂਕਿ ਸਿੰਘ ਵਰਸਸ ਵਿਟੇਕਰ ਸਾਡੇ ਸਾਥ ਦੇ ਰਿਹਾ ਉਹ। ਪਰ ਤੁਸੀਂ ਨਿਊਯਾਰਕ 'ਚੋਂ ਤੁਹਾਡਾ ਸਿੰਘ ਵਰਸਸ ਗਾਰਲੈਂਡ ਆ, ਤਾਂ ਤੁਹਾਡਾ ਉੱਥੇ ਜਿੱਤਣਾ ਸੈਕੰਡ ਸਰਕਿਟ 'ਚ ਔਖਾ ਵਾ। ਸੋ ਕਿਹੜੇ ਸਰਕਿਟ 'ਚ ਤੁਸੀਂ ਹੈਗੇ ਆ, ਇਹ ਨਹੀਂ ਕਿ ਐਵੇਂ ਵਕੀਲਾਂ ਦੇ ਬਸ ਜੀ ਅਪੀਲ ਫਾਈਲ ਕਰਤੀ, ਸਰਕਿਟ ਕੋਰਟ ਲੈ ਲਿਆ, ਉਹੀ ਕਾਪੀ ਪੇਸਟ ਚੇਪਾ ਜਿਹਾ ਮਾਰ ਕੇ ਵਕੀਲਾਂ ਨੇ ਸੈਂਡ ਕਰ ਦਿੱਤਾ। ਤੁਹਾਨੂੰ ਥੋੜਾ ਜਿਹਾ ਡਿਟੇਲ ਲੈਵਲ 'ਤੇ ਜਾਣਾ ਪੈਣਾ ਕਿ ਤੁਹਾਡਾ ਮੁੱਦਾ ਕੀ ਸੀਗਾ ਤੇ ਉਹ ਸਰਕਿਟ ਦਾ ਲਾਅ ਕੀ ਚੱਲ ਰਿਹਾ, ਕਿ ਤੁਹਾਨੂੰ ਸਰਕਿਟ ਕੋਰਟ ਨੇ ਇੱਕ ਵਾਰੀ ਜੇ ਡਿਸੀਜਨ ਦਿੱਤਾ, ਤੁਹਾਡਾ ਫੈਕਟ ਪੈਟਰਨ ਜੇ ਸੇਮ ਹੈਗਾ, ਉਹ ਆਪਣਾ ਡਿਸੀਜਨ ਚੇਂਜ ਨਹੀਂ ਕਰੂਗੇ। ਪੱਥਰ ਤੇ ਲਕੀਰ ਆ, ਜੋ ਮਰਜ਼ੀ ਕਰ ਲਓ। ਕੇਸ ਜੇ ਡਿਸਟਿੰਗੁਇਸ਼ ਹੁੰਦਾ ਫਿਰ ਹੀ ਉਹ ਤੁਹਾਡਾ ਜਿਹੜਾ ਆਪਣਾ ਫੈਸਲਾ ਬਦਲੂਗੇ। ਉਹਨਾਂ ਨੇ ਇੱਕ ਵਾਰੀ ਜਿਹੜੇ ਕੇਸ ਸੈੱਟ ਕਰਤੇ, ਉਹਦੇ ਹਿਸਾਬ ਨਾਲ ਹੀ ਜਿਹੜਾ ਬਾਕੀ ਦੇ ਡਿਸੀਜਨ ਆਉਗੇ। ਆਪਣੇ ਕੇਸ ਨੂੰ ਡਿਸਟਿੰਗੁਇਸ਼ ਕਰਨਾ ਹੁੰਦਾ, ਉਹ ਡਿਸਟਿੰਗੁਇਸ਼ ਕਰਨ ਦਾ ਮੌਕਾ ਜਿਹੜਾ ਹੁੰਦਾ ਤੁਹਾਡਾ ਥੱਲੇ ਇਮੀਗ੍ਰੇਸ਼ਨ ਕੋਰਟ ਤੋਂ ਸ਼ੁਰੂ ਹੁੰਦਾ। ਜੇ ਤੁਹਾਡਾ ਫੈਕਟ ਪੈਟਰਨ ਕਈਆਂ ਦਾ ਸੇਮ ਆ, ਤੁਸੀਂ ਵਕੀਲ ਕੋਲ ਸਿੱਧੀ ਸਲਾਹ ਲਓ ਕਿ ਮੇਰੇ ਸਰਕਿਟ ਕੋਰਟ ਦੇ ਵਿੱਚ ਆਹ ਫੈਕਟ ਪੈਟਰਨ ਦੇ ਵਿੱਚ ਸੈਕੰਡ ਸਰਕਿਟ 'ਚ ਕੇਸ ਹੋਰ ਆ, 9th ਸਰਕਿਟ 'ਚ ਹੋਰ ਆ, 4th ਸਰਕਿਟ 'ਚ ਹੋਰ ਆ। ਤੁਹਾਡੇ ਆਪਣੇ ਸਰਕਿਟ ਦੇ ਹਿਸਾਬ ਨਾਲ, ਇਹ ਨਹੀਂ ਕਿ ਮੇਰੇ ਦੋਸਤ ਕੈਲੀਫੋਰਨੀਆ 'ਚ ਰਹਿੰਦਾ, ਉਹਨਾਂ ਇਦਾਂ ਹੋ ਗਿਆ, ਨਿਊਯਾਰਕ 'ਚ ਇਦਾਂ ਹੋ ਗਿਆ। ਉਹ ਇਦਾਂ ਤਾਂ ਕਰਕੇ ਹੋਇਆ ਕਿਉਂਕਿ ਦੋਨਾਂ ਦੇ ਜਿਹੜੇ ਆ ਕਾਨੂੰਨ ਅਲੱਗ-ਅਲੱਗ ਐਪਲੀਕੇਬਲ ਹੁੰਦੇ ਆ। ਸਰਕਿਟ ਕੋਰਟ ਦੇ ਅਲੱਗ-ਅਲੱਗ ਕਾਨੂੰਨ ਆ। ਕਈ ਸਰਕਿਟ ਕੋਰਟ ਦੇ ਵਿੱਚ ਜਿਹੜੇ ਸੈਕੰਡ ਸਰਕਿਟ ਵਾਲੇ ਆ, ਰੀਲੋਕੇਸ਼ਨ ਤੇ ਹਾਰੇ ਆ, ਉਹਨਾਂ ਨੂੰ ਪੀਡੀ ਲੈ ਕੇ ਸਰਕਿਟ ਕੋਰਟ ਮੋਰੇ ਮੇਰੇ ਹਿਸਾਬ ਨਾਲ ਫਾਇਦਾ ਵਾ। ਜਿਹੜੇ ਕੈਲੀਫੋਰਨੀਆ ਵਾਲੇ 9th ਸਰਕਿਟ, ਇਹ ਰੀਜ਼ਨੇਬਲ ਆ, ਲਾਅ ਸਾਡੇ ਫੇਵਰ ਦੇ ਵਿੱਚ ਹੈਗਾ, ਇਹਨਾਂ ਨੂੰ ਫਾਈਟ ਕਰਨਾ ਚਾਹੀਦਾ। ਜੀ 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 ਹਾਂਜੀ, ਕੰਟੀਨਿਊ ਕਰੋ, ਮੈਂ ਫਿਰ ਪੁੱਛਦਾ। ਸੋ ਤਿੰਨੋਂ ਲੈਵਲ ਡਿਸਕਸ ਕਰਤੇ। ਇਮੀਗ੍ਰੇਸ਼ਨ ਜੱਜ ਮੋਰੇ ਕਿਹਨਾਂ ਨੂੰ ਲੈਣੀ ਆ, ਬੋਰਡ ਆਫ ਇਮੀਗ੍ਰੇਸ਼ਨ ਮੋਰੇ ਕਿਹਨਾਂ ਨੇ ਲੈਣੀ ਆ, ਤੇ ਸਰਕਿਟ ਕੋਰਟ ਮੋਰੇ ਕਿਹਨਾਂ ਨੇ ਜਿਹੜੀ ਪੀਡੀ ਉਹ ਲੈਣੀ ਆ। ਸੋ ਸਰਕਿਟ ਕੋਰਟ ਦਾ ਥੋੜਾ ਜਿਹਾ ਟੈਕਨੀਕਲ ਆ, ਕੇਸ ਕੂਸ ਉਹਨਾਂ ਨੂੰ ਰਿਮਾਂਡ ਕਰਨਾ ਪੈਣਾ, ਪਰ ਹਾਂਜੀ ਸਰਕਿਟ ਕੋਰਟ ਲੈਵਲ ਤੇ ਵੀ ਤੁਹਾਨੂੰ ਪੀਡੀ ਦੀ ਆਪਸ਼ਨ ਖੁੱਲੀ ਹੈ। ਤੇ ਚੌਥੀ ਕਿਸਮ ਉਹ ਆ ਗਏ ਜਿਹੜੇ ਸਰਕਿਟ ਕੋਰਟ ਨੇ ਵੀ ਡਿਨਾਈ ਕਰਤੇ, ਮਤਲਬ ਜਿਹਨਾਂ ਦੀ ਪੂਰੀ ਗੇਮ ਕਹ ਲਓ ਓਵਰ ਹੋ ਗਈ। ਠੀਕ ਹੈ। ਸੋ ਇਹ ਗੇਮ ਓਵਰ ਵਾਲੇ ਕੇਸ ਬਹੁਤ ਸਾਡੇ ਕੋਲ ਆਏ ਸੀਗੇ, ਤੇ ਇਹ ਗੇਮ ਓਵਰ ਵਾਲੇ ਕੇਸਾਂ ਦੀ ਪਹਿਲਾਂ ਮੈਨੂੰ ਕੋਈ ਉਮੀਦ ਨਹੀਂ ਲੱਗਦੀ ਸੀ। ਇਹ ਜਿਹੜੇ ਗੇਮ ਓਵਰ ਵਾਲੇ ਕੇਸ ਸੀਗੇ, ਇਹਨਾਂ ਨੇ ਮੋਸ਼ਨ ਟੂ ਰੀਓਪਨ ਪਾਈ ਸੀਗੀ। ਮੋਸ਼ਨ ਟੂ ਰੀਓਪਨ ਤੁਸੀਂ ਸਿਰਫ ਇੱਕੋ ਹਾਲਾਤ 'ਚ ਪਾ ਸਕਦੇ ਆ ਕਿ ਮਤਲਬ ਤੁਹਾਡਾ ਉਹਨਾਂ ਨੇ ਸਾਰਾ ਸੁਣ ਲਿਆ, ਤਿੰਨੋਂ ਅਦਾਲਤਾਂ ਨੇ ਆਪਣਾ ਅਮਰੀਕਨ ਟੈਕਸ ਪੇਅਰ ਮਨੀ ਹੰਡਰਡਸ ਆਫ ਥਾਊਜ਼ੈਂਡ ਆਫ ਡਾਲਰ, ਜੱਜ ਨੇ ਤੁਹਾਡਾ ਪੂਰਾ ਸ਼ੋਅ ਲਾਤਾ ਤੁਹਾਡਾ ਕੋਰਟ ਦੇ ਵਿੱਚ, ਹਨਾ, 3 ਵਾਰੀ। ਠੀਕ ਹੈ। ਸੋ ਕੋਰਟ ਦੇ ਕੋਲ ਟਾਈਮ ਨਹੀਂ ਹੈਗਾ ਤੁਹਾਡੇ ਲਈ, ਤੁਹਾਡੀ ਗੇਮ ਓਵਰ ਆ। ਇੱਕ ਉਹਨਾਂ ਨੇ ਰਾਸਤਾ ਤੁਹਾਡੇ ਲਈ ਛੱਡਿਆ ਸੀਗਾ ਕਿ ਜੇ ਤੁਸੀਂ, ਤੁਹਾਡੇ ਦੇਸ਼ ਦੇ ਹਾਲਾਤ, ਤੁਹਾਡੇ ਆਪਣੇ ਨਹੀਂ, ਤੁਹਾਡੇ ਦੇਸ਼ ਦੇ ਹਾਲਾਤ ਬਦਲ ਜਾਂਦੇ ਆ, ਕੰਟਰੀ ਕੰਡੀਸ਼ਨਸ ਚੇਂਜ ਹੋ ਜਾਂਦੀਆਂ, ਇਲੈਕਸ਼ਨ ਰਾਹੀਂ, ਨਵੇਂ ਬਿੱਲਾਂ ਰਾਹੀਂ ਤੁਹਾਡੇ ਲੀਡਰਾਂ ਨੂੰ ਟਾਰਗੇਟ ਕੀਤਾ, ਕੰਟਰੀ ਕੰਡੀਸ਼ਨਸ ਚੇਂਜ ਹੋ ਜਾਂਦੀਆਂ, ਉਹਨੂੰ ਕਹਿੰਦੇ ਮੋਸ਼ਨ ਟੂ ਰੀਓਪਨ ਔਨ ਦਾ ਬੇਸਿਸ ਆਫ ਚੇਂਜ ਕੰਟਰੀ ਕੰਡੀਸ਼ਨ। ਸੋ ਇੱਕੋ ਸਿਰਫ ਇਹ ਜਿਹੜੀ ਆਪਸ਼ਨ ਮਿਲਦੀ ਸੀ। ਸੋ ਪਹਿਲਾਂ ਤਾਂ ਇਦਾਂ ਸੀਗਾ ਕਿ ਜਿਹੜੀ ਮੋਸ਼ਨ ਟੂ ਰੀਓਪਨ ਫਾਈਲ ਕੀਤੀ, ਹੁਣ ਆਪਾਂ ਕਈ ਹੋਰ ਦੇਸ਼ਾਂ ਦੀ ਕਰਦੇ, ਜਿੱਦਾਂ ਬੈਲਾਰੂਸ ਵਗੈਰਾ, ਰਸ਼ੀਆ, ਯੂਕਰੇਨ, ਉਹ ਵਾਲੇ ਰੀਜਨ ਤੋਂ ਕਰਦੇ ਆ, ਉਹਦਾ ਝੱਟ ਹੀ ਉਹ ਅਪਰੂਵ ਕਰ ਦਿੰਦੇ ਨੇ। ਜਿਹੜੀਆਂ ਕਿਸਾਨੀ ਮੁੱਦੇ ਵਾਲੀਆਂ ਸੀਗੀਆਂ ਮੋਸ਼ਨ ਟੂ ਰੀਓਪਨ, ਉਹ ਅਜੇ ਪੈਂਡਿੰਗ ਤੇ ਪੈਂਡਿੰਗ ਹੀ ਚੱਲ ਰਹੀਆਂ ਸੀਗੀਆਂ। ਤੇ ਹੁਣ ਜਿਹੜੀ ਕੀ ਸੀਗਾ ਕਿ ਪ੍ਰੋਸੀਕਿਊਟੋਰੀਅਲ ਡਿਸਕਸ਼ਨ ਜਿਹੜਾ ਪੀਡੀ ਮੈਮੋ ਆਇਆ, ਉਹਦੇ ਬੇਸ ਤੇ ਉਹਨਾਂ ਨੇ ਕੀ ਕੀਤਾ ਕਿ ਜਿਹਨਾਂ ਦੇ ਸਰਕਿਟ ਕੋਰਟ ਦੇ ਸੋ ਜਿਹਨਾਂ ਦਾ ਸਰਕਿਟ ਕੋਰਟ ਨੇ ਕੇਸ ਫੇਲ ਕਰਤਾ, ਜਿਹਨਾਂ ਦਾ ਇਦਾਂ ਦਾ ਕੋਈ ਮੁੱਦਾ ਬਣਦਾ ਬਦਲੇ ਹਾਲਾਤ ਕਰਕੇ, ਜੇ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਕੋਈ ਨੁਕਸਾਨ ਹੋਇਆ, ਤੇ ਇੱਥੇ ਉਹਨਾਂ ਨੇ ਪਾਰਟਿਸਿਪੇਸ਼ਨ ਕੀਤੀ ਯੂਐਸ ਦੇ ਵਿੱਚ, ਜੇ ਉਹ ਇਹ ਸ਼ੋਅ ਕਰ ਸਕਦੇ ਆ ਕਿ ਕਿਸ ਲੈਵਲ ਦੀ ਪਾਰਟਿਸਿਪੇਸ਼ਨ ਸੀਗੀ ਉਹਨਾਂ ਦੇ ਘਰਦਿਆਂ ਦੀ ਅੰਦੋਲਨ ਦੇ ਵਿੱਚ, ਕੀ ਰੋਲ ਹੋਇਆ ਤੇ ਉਹਦੇ ਕਰਕੇ ਕੀ ਨੁਕਸਾਨ ਹੋਏ। ਸੋ ਆਪਾਂ ਦੇਖਿਆ 700 ਤੋਂ ਵੱਧ ਬੰਦੇ ਜਿਹੜੇ ਆ ਉਹ ਮਰ ਗਏ, ਕਿਸੇ ਦਾ ਠੰਡਾ ਪਾਣੀ ਸੁੱਟਤਾ, ਕਿਸੇ ਦੇ ਕੁਛ ਹੋ ਗਿਆ। ਸੋ ਜੇ ਕਿਸੇ ਨੂੰ ਉਸ ਕਿਸਮ ਦਾ ਨੁਕਸਾਨ ਹੋਇਆ, ਉਹ ਮੋਸ਼ਨ ਟੂ ਰੀਓਪਨ ਪਾ ਸਕਦਾ ਚੇਂਜ ਕੰਟਰੀ ਕੰਡੀਸ਼ਨ ਕਰਕੇ। ਸੋ ਉਹਨੂੰ ਇੱਕ ਮੌਕਾ ਸੀਗਾ ਕਿ BIA ਡਿਸਾਈਡ ਕਰਦੀ ਸੀ ਨਾ, BIA ਤਾਂ ਸਟ੍ਰਿਕਟ ਸੀਗੀ ਕਿ ਸਾਰਿਆਂ ਦੀ ਉਹਨਾਂ ਨੇ ਮੋਸ਼ਨ ਟੂ ਰੀਓਪਨ ਅਪਰੂਵ ਨਹੀਂ ਕਰਨੀ ਸੀਗੀ, ਪਰ ਹੁਣ ਕੀ ਹੋ ਰਿਹਾ ਕਿ ਸਾਨੂੰ ਅਪਰੂਵਲ ਚਾਹੀਦਾ ਵੀ ਨਹੀਂ ਹੈਗਾ। ਆਪਾਂ ਮੋਸ਼ਨ ਟੂ ਰੀਓਪਨ ਜੇ ਫਾਈਲ ਕਰਾਂਗੇ
ਤੇ ਜੇ ਕਿਸੇ ਕਈ ਉਦਾਂ ਦੇ ਕੇਸ ਹੈਗੇ ਕਿ ਉਹਨਾਂ ਦਾ ਮੋਸ਼ਨ ਟੂ ਰੀਓਪਨ ਤੇ ਪੀਡੀ ਉਹਨਾਂ ਨੂੰ ਮਿਲ ਗਈ ਤਾਂ ਉਹਨਾਂ ਦਾ ਸਾਰਾ ਜਿਹੜਾ ਕੇਸ ਉਹ ਡਿਸਮਿਸ ਕਰ ਦੇਣਾ, ਮਤਲਬ ਕਿ ਉਹਨਾਂ ਦੀ ਜਿਹੜੀ ਡੀਪੋਰਟੇਸ਼ਨ ਆ ਉਹ ਚੱਕੀ ਜਾਣੀ ਆ। ਹੁਣ ਆਹ ਜਿਹੜਾ ਬੰਦਾ ਹੈਗਾ ਭਾਵੇਂ ਪਹਿਲਾਂ ਸਰਕਿਟ ਕੋਰਟ ਕੋ ਹਾਰ ਗਿਆ ਸੀਗਾ, ਪਰ ਹੁਣ ਇਹਦਾ ਜਿਹੜਾ ਰੈਕਡ ਆ ਉਹ ਕਲੀਨ ਹੋ ਗਿਆ, ਵਾਈਪ ਆਊਟ ਹੋ ਗਿਆ, ਕਲੀਨ ਹੋ ਗਿਆ। ਹੁਣ ਇਹ ਬੰਦਾ ਵਿਆਹ ਕਰਾਂਦਾ ਤੇ ਜਾਂ ਇਹਦੇ ਜਵਾਕ ਵਗੈਰਾ 21 ਸਾਲ ਤੋਂ ਉੱਤੇ ਆ ਤਾਂ ਉੱਥੋਂ ਇਹਨੂੰ ਕਾਫੀ ਜਿਹੜਾ ਫਾਇਦਾ ਜਿਹੜਾ ਉਹ ਹੋ ਸਕਦਾ।